ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ 182 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ ਔਰ ਉੱਥੋਂ ਦੇ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਵਿੱਚ ਡੱਕਿਆ ਹੋਇਆ ਹੈ ਔਰ ਇਸੇ ਟੌਪਿਕ ਦੇ ਉੱਪਰ ਅਸੀਂ ਹਮੇਸ਼ਾ ਹੀ ਆਪਣੇ ਵਿਚਾਰ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਜੋ ਉੱਥੇ ਜ਼ੁਲਮਾਂ ਦੀ ਹਨੇਰੀ ਚੱਲੀ ਹੋਈ ਹੈ। ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅੱਜ ਵੀ ਆਪਾਂ ਕਸ਼ਮੀਰ ਮੁੱਦੇ ਤੇ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਤੁਹਾਡੀਆਂ ਲਿਖਤਾਂ, ਉਸ ਤੋਂ ਬਾਅਦ ਜੋ ਗੁਰਬਾਣੀ ਵਿਚਾਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰ ਦਾ ਜ਼ਿਕਰ ਰੋਜ਼ਾਨਾ ਹੁੰਦਾ ਹੈ ਜੀ। ਆਲਮੋਸਟ 6 ਮਹੀਨੇ ਹੋ ਗਏ ਨੇ। ਬਿਲਕੁਲ ਉਹੀ ਹਾਲਾਤ, ਉਹੀ ਕੁਝ ਚੱਲ ਰਿਹਾ। ਹੁਣ ਇਹ ਹੈ ਵੀ ਥੋੜ੍ਹੀਆਂ ਆਵਾਜ਼ਾਂ ਜਿਹੜੀਆਂ ਇਸ ਸਾਰੇ ਦੇ ਵਿੱਚ ਬੰਦ ਸੀ, ਉਹਨਾਂ ਨੇ ਹੌਸਲਾ ਫੜਿਆ, ਗੱਲ ਕਰਨੀ ਸ਼ੁਰੂ ਕੀਤੀ ਹੈ ਔਰ ਉਹਨਾਂ ਆਵਾਜ਼ਾਂ ਦੇ ਵਿੱਚ ਅੱਜ ਜ਼ਾਹਿਰਾ ਵਸੀਮ, ਇਹ 19 ਸਾਲਾ ਬੱਚੀ ਸ੍ਰੀਨਗਰ 'ਚ ਜੰਮੀ ਪਲੀ, ਜਿਹਨੇ ਜ਼ਾਹਰ ਹੈ ਕਿ ਉਸ ਬਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਆਪਣੀ ਥਾਂ ਬਣਾਈ ਸੀ। ਬਹੁਤ ਯੰਗ, ਛੋਟੀ ਸੀ ਜਦੋਂ ਆਈ ਜੀ ਔਰ ਫਿਰ ਅਚਾਨਕ ਕੁਛ ਦੇਰ ਪਹਿਲਾਂ, ਅੱਜ ਤੋਂ ਸ਼ਾਇਦ 7-8 ਮਹੀਨੇ ਪਹਿਲਾਂ, ਉਹਨੇ ਕਿਹਾ ਕਿ ਵੀ ਮੈਂ ਆਪਣੀ ਅੰਦਰ ਨਾਲ ਲੜ ਰਹੀ ਹਾਂ ਔਰ ਮੈਨੂੰ ਲੱਗਦਾ ਹੈ ਕਿ ਮਜ਼ਹਬੀ ਤੌਰ ਦੇ ਉੱਤੇ ਜੋ ਮੈਂ ਕਰ ਰਹੀ ਹਾਂ ਉਹ ਠੀਕ ਨਹੀਂ ਹੈ ਔਰ ਮੈਂ ਫਿਲਮਾਂ ਤੋਂ ਸੰਨਿਆਸ ਲੈ ਰਹੀ ਹਾਂ। ਜੀ ਔਰ ਹਾਲਾਂ ਉਦੋਂ ਵੀ ਬਹੁਤ ਸਾਰੇ ਹਿੰਦੂ ਤਵੀਆਂ ਨੇ ਇਸਲਾਮ ਨਾਲ ਜੋੜ ਕੇ ਇਸ ਨੂੰ ਕੱਟੜਵਾਦ ਦੀ ਵਿਕਟਮ ਦੱਸਿਆ, ਪਰ ਬਹੁਤਿਆਂ ਨੇ ਜਿਹੜਾ ਐਪਰੀਸ਼ੀਏਟ ਕੀਤਾ ਫਿਲਮ ਇੰਡਸਟਰੀ ਵਾਲਿਆਂ ਨੇ ਵੀ ਕਿ ਉਹਦੇ ਅੰਦਰ ਦੀ ਆਵਾਜ਼ ਹੈ ਔਰ ਉਹਨੂੰ ਵੈਲਕਮ ਵੀ ਕਿਹਾ ਕਿ ਵੀ ਤੂੰ ਜਦੋਂ ਦੁਬਾਰਾ ਚਾਹੇ ਆ ਸਕਦੀ ਹੈ। ਦੂਸਰਾ ਫਿਰ ਜਿਹੜਾ ਉਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੀ ਜਾਂ ਇੰਸਟਾਗ੍ਰਾਮ, ਆਲਮੋਸਟ ਉਹਨਾਂ ਦੀ ਆਵਾਜ਼ ਨਹੀਂ ਸੀ ਸੁਣਾਈ ਦਿੱਤੀ ਇਹਨਾਂ ਸਾਰਿਆਂ 'ਚ। ਹੁਣ ਜਿਹੜੀ ਹੈ ਉਹਨਾਂ ਨੇ ਆਲਮੋਸਟ 200 ਲਫ਼ਜ਼ਾਂ ਦੀ ਜਿਹੜੀ ਪੋਸਟ ਅੱਜ ਪਾਈ ਹੈ, ਜਿਸ ਦੇ ਉੱਤੇ ਕਈ ਹਜ਼ਾਰ ਕਾਮੈਂਟ ਨੇ, ਕਈ ਹਜ਼ਾਰ ਸ਼ੇਅਰ ਨੇ ਔਰ ਜ਼ਾਹਰ ਹੈ ਹਿੰਦੂ ਤਵੀ ਆਪਣੀ ਟ੍ਰੋਲ ਗੇਮ ਖੇਡ ਰਹੇ ਨੇ। ਦਰਸ਼ਕ ਸਕਰੀਨ ਦੇ ਉੱਤੇ ਜ਼ਾਹਿਰਾ ਵਸੀਮ ਦੀ ਪਿਕਚਰ ਵੀ ਦੇਖ ਸਕਦੇ ਨੇ, ਉਹਨਾਂ ਦੀ ਪ੍ਰੋਫਾਈਲ ਪਿਕਚਰ ਹੈ ਔਰ ਉਹਦੇ 'ਚ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਬੜਾ ਬੈਲੈਂਸ ਹੈ ਔਰ ਮੈਂ ਸਮਝਦਾ ਵੀ ਬਹੁਤ ਵਾਰ ਜਿਹੜੀ ਪੀੜ ਹੁੰਦੀ ਹੈ, ਪੀੜ ਨੂੰ ਕੋਈ ਤਾਂ ਆਵਾਜ਼ ਦੇਣ ਵਾਲਾ ਚਾਹੀਦਾ। ਤੁਸੀਂ ਮਹਿਸੂਸ ਕਰ ਰਹੇ ਹੁੰਦੇ ਹੋ, ਕਰ ਕੁਛ ਨਹੀਂ ਸਕਦੇ, ਹੈਲਪਲੈਸ ਹੁੰਦੇ ਹੋ ਔਰ ਜਿਹੜੇ ਲਫ਼ਜ਼ ਨੇ ਉਹਦੇ ਅੱਜ BBC ਦੀਆਂ ਵੀ ਹਿੰਦੀ ਉਰਦੂ ਸਰਵਿਸ ਵਾਲਿਆਂ ਨੇ ਵੀ ਉਹਨੂੰ ਕਵਰ ਕੀਤਾ ਹੈ। ਮੀਡੀਆ ਤੇ ਵੀ ਇੱਕ ਟ੍ਰੈਂਡ ਹੈ, ਟ੍ਰੈਂਡ ਕਰ ਰਿਹਾ ਔਰ ਟ੍ਰੋਲ ਵਾਲੇ ਵੀ ਆਪਣੇ ਕੰਮ ਤੇ ਲੱਗੇ ਹੋਏ ਨੇ ਔਰ ਉਹਦੇ 'ਚ ਜਿਹੜਾ ਗੱਲ ਜ਼ਾਹਿਰਾ ਵਸੀਮ ਨੇ ਕਹੀ, ਮੈਂ ਉਹਨਾਂ ਦੀ ਐਗਜ਼ੈਕਟ ਕੋਟ ਜਿਹੜੀ ਹੈ ਉਹਨੂੰ ਵੀ ਮੈਂ ਸ਼ੇਅਰ ਕਰਾਂਗਾ। ਕਸ਼ਮੀਰ ਕੰਟੀਨਿਊਜ਼ ਟੂ ਸਫਰ ਐਂਡ ਸੀ ਸੌ ਬਿਟਵੀਨ ਹੋਪ ਐਂਡ ਫਰਸਟ੍ਰੇਸ਼ਨ। ਇਹ ਛੂ ਛੁਬਾਈ ਹੋ ਰਹੀ ਹੈ, ਲੁਕਣ ਮਿੱਟੀ। ਇੱਕ ਪਾਸੇ ਹੋਪ ਹੈ ਕਿ ਕੁਛ ਬਦਲੇਗਾ, ਇੱਕ ਪਾਸੇ ਵੀ ਨਹੀਂ, ਅਸੀਂ ਉਹਦੇ 'ਚ ਹੀ ਜਿਹੜਾ ਉਹ ਹਨੇਰੇ 'ਚ ਹੀ ਡੱਕੇ ਹੋਏ ਹਾਂ। There is false and uneasy semblance of calmness in place of escalating despair and sorrow ਕਿ ਵੀ ਇਸ ਵੇਲੇ ਇੱਕ ਜਿਹੜੀ ਹੈ ਲੱਗਦਾ ਹੈ ਕਿ ਵੀ ਸ਼ਾਂਤੀ ਹੈ, ਪਰ ਇਹ ਕੋਈ ਸ਼ਾਂਤ ਨਹੀਂ ਹੈ। ਇਹ ਇੱਕ ਅਨਈਜ਼ੀ ਸੈਂਬਲੈਂਸ ਹੈ ਜਿੱਥੇ ਫਰਸਟ੍ਰੇਸ਼ਨ ਵੀ ਹੈ, ਉਦਾਸੀ ਵੀ ਹੈ, ਨਿਰਾਸ਼ਤਾ ਵੀ ਹੈ ਔਰ ਦੁੱਖ ਵੀ ਹੈ, ਦੋਨੋਂ ਚੀਜ਼ਾਂ, ਡੈਸਪੇਅਰ ਐਂਡ ਸੋਰੋ। Kashmiris continue to exist and suffer in a world where it is so easy to place restrictions on our liberty ਕਿ ਅਸੀਂ ਅੱਜ ਐਜ਼ ਏ ਕਸ਼ਮੀਰੀ ਉਸ ਦੁਨੀਆ 'ਚ ਰਹਿ ਰਹੇ ਹਾਂ, ਅਸੀਂ ਜੀ ਰਹੇ ਹਾਂ, ਕੰਟੀਨਿਊ ਟੂ ਐਗਜ਼ਿਸਟ, ਪਰ ਨਾਲ ਸਫਰ ਕਰ ਰਹੇ ਹਾਂ ਕਿਉਂਕਿ ਸਾਡੀ ਆਜ਼ਾਦੀ ਦੇ ਉੱਤੇ ਅੰਕੁਸ਼ ਲਗਾਇਆ ਹੋਇਆ, ਆਜ਼ਾਦੀ ਦੇ ਉੱਤੇ ਜਿਹੜਾ ਉਹ ਪਾਬੰਦੀਆਂ ਲੱਗੀਆਂ ਹੋਈਆਂ ਨੇ। Why do we have to live in a world where our lives and wills are controlled? ਸਾਨੂੰ ਅਸੀਂ ਉਸ ਸੰਸਾਰ 'ਚ ਕਿਉਂ ਜੀਵੀਏ ਜਿੱਥੇ ਸਾਡੀ ਅੰਤਰ ਆਤਮਾ, ਸਾਡੀ ਰੂਹ ਔਰ ਸਾਡੀ ਜਿਹੜੀ ਹੈ ਸਾਡੀਆਂ ਜ਼ਿੰਦਗੀਆਂ, ਉਹਨਾਂ ਦਾ ਕੰਟਰੋਲ ਕਿਸੇ ਹੋਰ ਦੇ ਕੋਲ ਹੈ। ਅਸੀਂ ਆਪਣਾ ਸਾਹ ਵੀ ਨਹੀਂ ਲੈ ਸਕਦੇ ਆਪਣੀ ਆਜ਼ਾਦ ਸੋਚ ਦੇ ਨਾਲ। ਡਿਕਟੇਟਡ ਐਂਡ ਬੈਂਟ, ਕਿ ਜਿਹਨੂੰ ਕੋਈ ਹੋਰ ਸਾਡੀਆਂ ਜ਼ਿੰਦਗੀਆਂ ਨੂੰ ਕੰਟਰੋਲ ਕਰ ਰਿਹਾ ਹੈ, ਉਹ 'ਤੇ ਹੁਕਮ ਚਾੜ ਰਿਹਾ ਹੈ ਔਰ ਜਿੱਧਰ ਮਰਜ਼ੀ ਉਹਨੂੰ ਬੈਂਡ ਕਰ ਦਿੰਦਾ ਹੈ, ਝੁਕਾ ਦਿੰਦਾ ਹੈ। Why is it so easy to have our violence silenced? ਇੰਨਾ ਸੌਖਾ ਕਿਉਂ ਹੋ ਗਿਆ ਕਿ ਸਾਡੀਆਂ ਆਵਾਜ਼ਾਂ ਬੰਦ ਕਰ ਦਿੱਤੀਆਂ ਗਈਆਂ, ਉਹਨਾਂ ਨੂੰ ਚੁੱਪ ਕਰਵਾ ਦਿੱਤਾ ਗਿਆ। Why is it so easy to curtail our freedom of expression? ਵੀ ਇੰਨਾ ਸੌਖਾ ਕਿਵੇਂ ਹੋ ਗਿਆ ਕਿ ਸਾਡੀ ਜਿਹੜੀ ਖਿਆਲਾਂ ਦੇ ਇਜ਼ਹਾਰ ਦੀ ਆਜ਼ਾਦੀ ਹੈ
ਉਸ ਦੇ ਉੱਤੇ ਪਾਬੰਦੀ ਇੰਨੇ ਸੌਖੇ ਲਾ ਦੇਣਾ। ਜੀ ਵਾਈ ਆਰ ਨਾਟ ਵੀ ਐਵਰ ਅਲਾਉਡ ਟੂ ਵੌਇਸ ਆਵਰ ਓਪੀਨੀਅਨਸ ਲੈਟ ਅਲੋਨ ਆਵਰ ਡਿਸਅਪਰੂਵਲਸ, ਕਿ ਆਪਣੀ ਕਿਸੇ ਚੀਜ਼ ਨਾਲ ਸਹਿਮਤੀ ਨਾ ਹੋਣਾ ਦਾ ਹੱਕ ਨਾ ਦੇਣਾ ਉਹ ਤਾਂ ਬਾਅਦ ਦੀ ਗੱਲ ਹੈ, ਸਾਨੂੰ ਤਾਂ ਆਪਣਾ ਓਪੀਨੀਅਨ ਦੇਣ ਦਾ ਹੀ ਹੱਕ ਨਹੀਂ ਹੱਕ ਨਹੀਂ ਹੈ, ਹੈ। ਉਹੀ ਖੋਹ ਲਿਆ ਗਿਆ ਹੈ। ਜੀ Let alone our disapprovals to decisions that are made contrary to our wishes, ਉਹ ਫੈਸਲੇ ਜਿਹੜੇ ਸਾਡੀਆਂ ਇੱਛਾਵਾਂ ਸਾਡੀਆਂ ਚਾਹਤਾਂ ਦੇ ਬਿਲਕੁਲ ਉਲਟ ਕੀਤੇ ਜਾ ਰਹੇ ਨੇ। ਜੀ Why is it that instead of trying to see the cause of our view is just condemned ruthfully, ਕਿ ਈਵਨ ਇਹ ਜਾਣੇ ਬਿਨਾਂ ਹੀ ਕਿ ਸਾਡੇ ਵਿਚਾਰ ਕੀ ਨੇ ਕਿ ਤੁਸੀਂ ਉਸ ਦੇ ਉੱਤੇ ਬੁਲਡੋਜ਼ਰ ਚਲਾ ਦਿੰਦੇ ਹੋ, ਜੀ। ਕਿ ਉਹਨੂੰ ਤੁਸੀਂ ਕ੍ਰਸ਼ ਕਰ ਰਹੇ ਹੋ ਜਿਹੜੇ ਅਸੀਂ ਐਕਸਪ੍ਰੈਸ ਵੀ ਨਹੀਂ ਕੀਤੇ। ਬਿਲਕੁਲ। ਔਰ what is so easy to curb our voices so severely, ਇੰਨੀ ਸਖਤੀ ਦੇ ਨਾਲ ਸਾਡੀ ਆਵਾਜ਼ ਕਿਵੇਂ ਕੁਚਲ ਦਿੱਤੀ ਗਈ ਹੈ। Why can we not live simple lives without always having to wrestle and remind the world of our existence? ਅਸੀਂ ਸਾਦਾ ਜ਼ਿੰਦਗੀ ਕਿਉਂ ਨਹੀਂ ਜੀ ਸਕਦੇ, ਬਜਾਏ ਇਸ ਦੇ ਕਿ ਅਸੀਂ ਆਪਣੇ ਆਪ ਨਾਲ ਵੀ ਘੁਲ ਰਹੇ ਹਾਂ, ਸੰਸਾਰ ਨੂੰ ਵੀ ਨਹੀਂ ਦੱਸ ਪਾਉਂਦੇ ਵੀ ਸਾਡੇ ਨਾਲ ਕੀ ਹੋ ਰਿਹਾ, ਅਸੀਂ ਆਪਣੀ ਜ਼ਿੰਦਗੀ ਆਪ ਕਿਉਂ ਨਹੀਂ ਜੀ ਸਕਦੇ। ਜੀ Why is world of our existence, why is it that life of Kashmiri is just about experiencing a lifetime of crisis, blockade and disturbance so abundantly that it has taken away the recognition of normalcy and harmony from the hearts and minds? ਵੀ ਇਹ ਕੀ ਗੱਲ ਹੈ ਕਿ ਕਸ਼ਮੀਰੀਆਂ ਦੀ ਆਪਣੀ ਜ਼ਿੰਦਗੀ ਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ, ਉਹਨਾਂ ਦੀ ਜ਼ਿੰਦਗੀ ਦਾ ਮਤਲਬ ਕ੍ਰਾਈਸਿਸ ਹੈ, ਮੁਸੀਬਤਾਂ ਨੇ, ਜੀ ਹਰ ਥਾਂ ਤੇ ਲੱਗੇ ਬਲੌਕੇਡ ਨੇ, ਔਰ ਡਿਸਟਰਬੈਂਸ ਦੇ ਨਾਂ ਥੱਲੇ ਜਿਹੜੀ ਚਾਰਜ ਫੇਰੇ ਨਜ਼ਰ ਆ ਰਹੀ ਹੈ, ਉਹਨਾਂ ਨੇ ਸਾਡੇ ਦਿਮਾਗਾਂ 'ਚੋਂ ਆਮ ਹਾਲਾਤ ਜਾਂ ਸਦਭਾਵਨਾ ਹਾਰਮਨੀ ਉਹ ਸਾਡੇ ਦਿਲੋਂ ਦਿਮਾਗਾਂ 'ਚੋਂ ਹੀ ਕੱਢ ਦਿੱਤੀ ਹੈ ਕਿ ਸਦਭਾਵਨਾ ਕੀ ਹੁੰਦੀ ਹੈ, ਆਮ ਜ਼ਿੰਦਗੀ ਕੀ ਹੁੰਦੀ ਹੈ, ਆਮ ਸੋਚ ਕੀ ਹੁੰਦਾ ਹੈ। ਜੀ ਔਰ ਇਹ ਬੜੀ ਡੀਪ ਲਿਖਤ ਹੈ ਜਿਹੜੀ ਐਕਸਪ੍ਰੈਸ ਕਰ ਰਹੀ ਹੈ ਕਿ 80 ਲੱਖ ਲੋਕ ਜੀ ਉੱਥੇ ਕਿਸ ਕਿਸਮ ਦੀ ਮਾਨਸਿਕਤਾ, ਕਿਸ ਕਿਸਮ ਦੀ ਜ਼ਹਿਨੀਅਤ, ਕਿਸ ਕਿਸਮ ਦੀ ਉਹ ਸਾਰੇ ਚੋਂ ਗੁਜ਼ਰ ਰਹੇ ਨੇ। ਫਿਰ hundreds of questions like these unanswered, leaving us bewildered and frustrated, but our frustrations find no outlet। ਵੀ ਇੱਦਾਂ ਦੇ ਸੈਂਕੜੇ ਸਵਾਲ ਜਿਨ੍ਹਾਂ ਦੇ ਕੋਈ ਜਵਾਬ ਨਹੀਂ, ਅਸੀਂ ਬਿਲਕੁਲ ਗਵਾਚੇ ਹੋਏ ਨਿਰਾਸ਼ ਹੈ, ਬਟ ਅਸੀਂ ਈਵਨ ਜਿਹੜੀ ਨਿਰਾਸ਼ਤਾ ਫਰਸਟ੍ਰੇਸ਼ਨ ਹੈ ਉਹਨੂੰ ਵੀ ਜ਼ਾਹਰ ਕਰਨ ਦਾ ਕੋਈ ਜ਼ਰੀਆ ਨਹੀਂ ਹੈ, ਕੋਈ ਥਾਂ ਨਹੀਂ ਹੈ ਕਿ ਅਸੀਂ ਆਪਣੀ ਫਰਸਟ੍ਰੇਸ਼ਨ ਵੀ ਜਿਹੜੀ ਹੈ ਉਸ ਨੂੰ ਬਾਹਰ ਕੱਢ ਸਕੀਏ। ਔਰ the authorities doesn't make the slightest effort to put a stop to our doubts and speculations, but stubbornly tend to go their own way to confine our existence, mired in a confused, conflicted and paralyzed world। ਕਿ ਜਿਨ੍ਹਾਂ ਦੇ ਕੋਲ ਪਾਵਰ ਹੈ ਉਹ ਕੋਈ ਯਤਨ ਵੀ ਨਹੀਂ ਕਰ ਰਹੇ ਕਿ ਸਾਡੇ ਵਿਚਲੇ ਜਿਹੜੇ ਸ਼ੱਕ ਸ਼ੁਬੇ ਨੇ ਜਾਂ ਜਿਸ ਚੋਂ ਅਸੀਂ ਗੁਜ਼ਰ ਰਹੇ ਹਾਂ ਉਹਨੂੰ ਥੋੜਾ ਜਿਹਾ ਕੋਈ ਰਸਤਾ ਦਿਓ, ਪਰ ਉਹ ਪੂਰੀ ਉਸ ਅੜੀਅਲਪੁਣੇ ਦੇ ਨਾਲ ਸਾਡੀ ਹੋਂਦ ਨੂੰ ਹੀ ਜਿਹੜਾ ਉਹਨਾਂ ਨੇ ਇੱਕ ਭੰਬਲ ਭੂਸੇ ਵਾਲਾ, ਇੱਕ ਟਕਰਾਅ ਵਾਲਾ ਔਰ ਉਸ ਕਿਸਮ ਦਾ ਸੰਸਾਰ ਜਿਸ ਨੂੰ ਅਧਰੰਗ ਹੋਇਆ ਹੋਇਆ, ਜਿਵੇਂ ਪੈਰਾਲਾਈਜ਼ ਸਾਡੀ ਸੋਚ, ਸਾਡਾ ਵਜੂਦ, ਸਾਡੀ ਹੋਂਦ ਇਹੀ ਐਗਜ਼ਿਸਟ ਨਹੀਂ ਕਰਦੀ। ਔਰ ਅਥਾਰਟੀਜ਼ ਜਿਹੜੀਆਂ ਨੇ ਇਸ ਲਾਈਨ ਨੂੰ ਅਡਾਪਟ ਕਰ ਰਹੀਆਂ ਨੇ। ਫਿਰ ਉਹਨਾਂ ਨੇ ਅਖੀਰ 'ਚ ਕਿਹਾ, ਬਟ ਆਈ ਆਸਕ ਦਾ ਵਰਲਡ what has altered your acceptance of the misery and oppression we have been subject। ਪਰ ਮੈਂ ਸੰਸਾਰ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਐਸਾ ਕੀ ਹੈ ਕਿ ਤੁਸੀਂ ਸਾਡੀ ਇਸ ਕਸ਼ਟ, ਇਸ ਤਕਲੀਫ, ਇਸ ਜ਼ਬਰ ਨੂੰ ਜਿਹੜਾ ਉਹ ਐਕਸੈਪਟ ਕਰ ਲਿਆ ਜਿਹਦੇ ਕਿ ਅਸੀਂ ਸ਼ਿਕਾਰ ਹਾਂ, what we have been subjected to। Do not believe the unfair representation of the facts and details or the rosy hue that the media has cast on the reality of the situation। ਉਹਨਾਂ ਨੇ ਕਿਹਾ ਵੀ ਇਸ ਦੇ ਉੱਤੇ ਯਕੀਨ ਨਾ ਕਰੋ ਜਿਹੜਾ ਕਿ ਮੀਡੀਆ ਇੱਕ ਗੁਲਾਬੀ ਜਿਹੀ ਪਿਕਚਰ, ਇੱਕ ਬੜੀ ਆਸਵੰਦ ਵਾਲੀ ਦੱਸ ਰਿਹਾ ਹੈ, ਔਰ ਇਹ ਦੱਸ ਰਿਹਾ ਇਹ ਬਿਲਕੁਲ ਅਨਫੇਅਰ ਹੈ, ਬਿਲਕੁਲ ਇਹ ਜਿਹੜੇ ਝੂਠ ਨੇ, ਜਿਹੜੇ ਸੋ ਕਾਲਡ ਫੈਕਟ ਕਹੇ ਜਾ ਰਹੇ ਨੇ, ਕੋਈ ਇੱਥੇ ਇਸ ਕਿਸਮ ਦੀ ਕੋਈ ਰੋਜ਼ੀ ਪਿਕਚਰ ਜਿਹੜੀ ਕਿ ਮੀਡੀਆ ਨੇ ਬਣਾਈ ਹੋਈ ਹੈ। ਆਸਕ ਕੁਐਸਚਨਸ, ਰੀ-ਐਗਜ਼ਾਮਿਨ ਦਾ ਬਾਇਸਡ ਅਜ਼ੰਪਸ਼ਨਸ, ਕਿ ਭਾਈ ਤੁਸੀਂ ਘੱਟੋ ਘੱਟ, ਸਾਨੂੰ ਤਾਂ ਹੱਕ ਨਹੀਂ ਹੈ, ਤੁਸੀਂ ਸਵਾਲ ਪੁੱਛੋ। ਇਹ ਦੁਨੀਆ ਨੂੰ ਕਿਹਾ ਹੈ
ਔਰ ਇਹ ਜਿਹੜਾ ਅਨਬਾਇਸ ਤਰੀਕੇ ਦੇ ਨਾਲ ਆਸਕ ਕੁਐਸਚਨਸ ਫॉर ਆਵਰ ਵੌਇਸਸ ਹੈਵ ਬੀਨ ਸਾਇਲੈਂਸਡ। ਤੁਸੀਂ ਪੁੱਛੋ, ਸਾਡੀਆਂ ਆਵਾਜ਼ਾਂ ਤਾਂ ਗੁੰਮ ਕਰ ਦਿੱਤੀਆਂ ਗਈਆਂ, ਦਬਾ ਦਿੱਤੀਆਂ ਗਈਆਂ। ਐਂਡ ਫॉर ਹਾਊ ਲੌਂਗ ਨਨ ਆਫ ਅਸ ਰੀਅਲੀ ਨੋ। ਕਿੰਨੀ ਦੇਰ ਇਹ ਰਹੇਗਾ ਸਾਨੂੰ ਨਹੀਂ ਪਤਾ। ਮੈਂ ਸਮਝਦਾ ਵੀ ਇਹ ਇੱਕ ਹਿਸਟੋਰੀਕਲ ਪੀਸ ਬਣੇਗਾ ਇਸ ਬੀਬੀ ਜ਼ਾਹਿਰਾ ਵਸੀਮ ਦੀ ਲਿਖਤ ਦਾ। ਮੇਰੀ ਕੋਈ ਫਿਲਮਾਂ 'ਚ ਦਿਲਚਸਪੀ ਤਾਂ ਨਹੀਂ ਹੁੰਦੀ, ਪਰ ਮੈਂ ਸਮਝਦਾ ਵੀ ਇਸ ਬੱਚੀ ਨੇ ਪਹਿਲਾਂ ਵੀ ਆਪਣੀ ਆਤਮਾ ਦੀ ਆਵਾਜ਼ ਦੇ ਸਾਹਮਣੇ ਕਲੀਅਰ ਸੀ। ਲੋਕ ਪੈਸੇ ਦੇ ਲਈ ਮਰਦੇ ਨੇ, ਇਮਾਨ ਵੇਚਦੇ ਨੇ। ਉਹਨੇ ਆਪਣੀ ਪਪੂਲੈਰਿਟੀ ਛੱਡ ਕੇ ਆਪਣੀ ਜ਼ਮੀਰ ਦੇ ਮੁਤਾਬਕ ਇੱਕ ਮਜ਼ਹਬੀ ਜ਼ਿੰਦਗੀ ਜੀਣ ਦਾ ਫੈਸਲਾ ਕੀਤਾ। ਔਰ ਅੱਜ ਜਿਹੜੀ ਉਹਨੇ 6 ਮਹੀਨੇ ਬਾਅਦ ਜਿਹੜੀ ਆਵਾਜ਼ ਜ਼ਾਹਿਰਾ ਵਸੀਮ ਨੇ ਦਿੱਤੀ ਹੈ ਕਸ਼ਮੀਰੀਆਂ ਦੇ 80 ਲੱਖ ਲੋਕਾਂ ਦੀ, ਇਹਦਾ ਕੋਈ ਪੈਰਲਲ ਨਹੀਂ ਹੈ। ਇਹ ਹੈ ਜਿਹੜੀ ਹਿਸਟਰੀ ਇਨ ਦਾ ਮੇਕਿੰਗ। ਜੀ ਰਾਜ ਸਾਹਿਬ, ਬਿਲਕੁਲ। ਮੈਸੇਜ ਸਮਾਂ ਦੇ ਘੱਟ ਹੈ, ਅਸੀਂ ਥੋੜੇ ਜਿਹੇ ਮੈਸੇਜ ਆਪਣੇ ਦਰਸ਼ਕਾਂ ਦੇ ਸ਼ੇਅਰ ਕਰਦੇ ਹਾਂ। ਸੀਕਿੰਗ ਟਰੂਥ ਦੀ ਆਈਡੀ ਤੋਂ ਸਾਨੂੰ ਮੈਸੇਜ ਆ, ਕਹਿੰਦੇ ਨੇ ਕਿ with our Sikh brothers and sisters there are many similarities between Islam and Sikhism. We believe in one God, purity and truth. Khalistan Zindabad, love and peace. Sat Shri Akal। ਐਂਡ ਸੁਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਮਿਹਰ ਕਰਨਾ ਜੀ। ਐਂਡ ਫਿਰ ਉਹਨਾਂ ਦਾ ਮੈਸੇਜ ਹੈ ਸੀਕਿੰਗ ਟਰੂਥ ਦੀ ਆਈਡੀ ਟੂ, ਕਹਿੰਦੇ ਨੇ ਕਿ every morning watching your show makes my day. Dr. Saab, what's your take on Aditya about his remarks on Muslim? Will the Indian Muslim leadership finally wake up? ਸੀਕਿੰਗ ਟਰੂਥ ਵਾਲੇ ਵੀਰ ਜੀ, ਅਸੀਂ ਆਲਰੇਡੀ ਪਹਿਲੇ ਜਿਹੜਾ ਸੈਗਮੈਂਟ ਆ ਉਹਦੇ 'ਚ ਅਦਿੱਤਿਆ ਨਾਥ ਦਾ ਜ਼ਿਕਰ ਕੀਤਾ। ਔਰ ਮੈਨੂੰ ਲੱਗਦਾ ਹੈ ਵੀ ਅਲਟੀਮੇਟਲੀ ਜਦੋਂ ਈਵਨ ਇੱਕ ਬਿੱਲੀ ਨੂੰ ਵੀ ਪੁਸ਼ ਕਰਕੇ ਕੰਧ ਨਾਲ ਲਾ ਦਿੱਤਾ ਜਾਂਦਾ ਹੈ ਤੇ ਉਹ ਵੀ ਸ਼ੇਰਨੀ ਬਣ ਜਾਂਦੀ ਹੈ। ਔਰ ਅਵੇਅਰਨੈਸ ਹੋਏਗੀ, ਮੈਨੂੰ ਲੱਗਦਾ ਹੈ ਵੀ ਅਲਟੀਮੇਟਲੀ ਹੌਲੀ ਹੌਲੀ ਭਾਰਤ ਦੇ 200 ਮਿਲੀਅਨ ਮੁਸਲਮਾਨ ਖਲੋਣਗੇ ਆਪਣੇ ਹੱਕਾਂ ਜੀ। ਬਲਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਸਿੰਘ ਸਾਹਿਬ ਜੀ, ਨਕੋਦਰ ਕਾਂਡ ਇੱਕ ਅਕਾਲੀ ਲੀਡਰ ਗੁਰਬਚਨ ਸਿੰਘ ਬੱਚੀ ਉਸ ਦਾ ਜ਼ਿੰਮੇਵਾਰ ਸੀ। ਸੋ ਸੈਫ ਸੁਨਾਨੀ ਜੀ ਵੀ ਸਾਨੂੰ ਲਿਖਦੇ ਨੇ। ਐਂਡ ਇਲਾਜ ਲਤੀਫ ਵੀ ਸਾਨੂੰ ਕਹਿੰਦੇ ਕਿ ਜ਼ਬਰਦਸਤ ਪ੍ਰੋਗਰਾਮ, ਥੈਂਕਸ। ਐਂਡ ਫਿਰ ਅਜ਼ਹਰ ਮੁਹੰਮਦ ਜੀ ਲਿਖਦੇ ਨੇ ਸੂਨ ਇੰਡੀਅਨ ਮੁਸਲਿਮਸ ਸ਼ੈਲ ਪ੍ਰੇਸ ਦਾ ਫॉर ਸੀਇੰਗ ਆਈਡੀਓਲੋਜੀ ਆਫ ਸਰ ਜਨਮ। ਬਿਲਕੁਲ, ਆਲਰੇਡੀ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਕਾਇਦੇ ਆਜ਼ਮ ਕਿੰਨੇ ਠੀਕ ਸਨ। ਤਾਰਕ ਅਹਿਮਦ ਕਹਿੰਦੇ ਨੇ ਡਾਕਟਰ ਸਾਹਿਬ ਟੈਲ ਇੰਡੀਅਨ ਅਕੋਰਡ ਪੰਜਾਬ and far eastern states that they have no quarrel with Pakistan or China, and thus their money is spent on Hindi speaking Hindus, inferior complexity problem। ਬਿਲਕੁਲ ਠੀਕ ਹੈ ਤਾਰਕ ਸਾਹਿਬ, ਇਹ ਤਾਂ ਮੇਰਾ ਖਿਆਲ ਹੈ ਨਾਰਥ ਈਸਟ ਤਾਂ ਇਹਨਾਂ ਨੇ ਆਲਰੇਡੀ ਕੱਟ ਆਫ ਕੀਤਾ ਹੋਇਆ, ਉੱਥੇ ਪਤਾ ਨਹੀਂ ਲੱਗ ਰਿਹਾ ਕੀ ਹੈ, ਹਾਲਾਂ ਲੋਕ ਖਲੋਤੇ ਹੋਏ ਨੇ। ਔਰ ਜ਼ਾਹਰ ਹੈ ਸਿੱਖਾਂ 'ਚ ਵੀ ਇਸ ਵੇਲੇ ਕਾਫੀ ਜਿਹੜਾ ਭਾਰਤੀ ਏਜੰਡਾ ਹੈ ਉਹਨਾਂ ਦੀ ਅਵੇਅਰਨੈਸ ਹੈ ਜੀ। ਫਿਰ ਉਹਨਾਂ ਦਾ ਮੈਸੇਜ which has to do with hundreds of years slavery, and this mindset is taking away the chance of prosperity from these states. Ask them if they want to have a country like Switzerland kind of economy. Already even ਜਿਹੜੀਆਂ ਸਾਊਥਰਨ ਸਟੇਟਸ ਨੇ, ਤਮਿਲਨਾਡੂ, ਤੇਲੰਗਾਨਾ, ਆਂਧਰਾ ਔਰ ਕੇਰਲਾ, ਹੁਣ ਤਾਂ ਨਹੀਂ ਗੱਲ ਆਈ, ਪਰ ਉਹ ਵੀ ਜਿਹੜੀ ਹੈ ਆਪਣਾ ਇਕਨੋਮਿਕਲ ਜ਼ੋਨ ਬਣਾਉਣ ਦਾ ਸੋਚਦੇ ਸੀ ਕਿ ਭਾਈ ਸਾਡੀ ਟੈਕਸ ਅਸੀਂ ਦਿੰਦੇ ਹਾਂ, ਉਹਨਾਂ ਨੇ ਬੱਚਿਆਂ ਦੇ ਵੀ 2 ਤੋਂ 3 ਘੱਟ ਕੀਤੇ ਹੋਏ ਨੇ ਉਸ ਤੋਂ ਵੀ। ਔਰ ਉਹ ਕਹਿੰਦੇ ਨੇ ਯੂਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਇਹੀ ਸਾਰੀ ਸੈਂਟਰਲ ਏਡ ਔਰ ਦੂਸਰਾ ਵੀ ਖਾ ਜਾਂਦਾ ਜੀ। ਸੋ ਮੇਰਾ ਖਿਆਲ ਹੈ ਕਿ ਆਪਾਂ ਅੱਜ ਦੇ ਵਿਚਾਰ ਤੇ ਚਲੇ ਜਾਈਏ ਜੀ ਡਾਕਟਰ ਸਾਹਿਬ। ਸਾਡਾ ਜਿਹੜਾ ਇਹ ਸੈਗਮੈਂਟ ਹੁੰਦਾ ਜਿਹਨੂੰ ਅਸੀਂ ਚੌਥੇ ਸੈਗਮੈਂਟ ਨੂੰ ਤੀਸਰੇ ਦੇ ਵਿੱਚ ਹੀ ਕਰ ਰਹੇ ਹਾਂ ਜੀ। ਔਰ ਜ਼ਾਹਰਾ ਤੌਰ ਤੇ ਮੇਰੇ ਸਾਹਮਣੇ ਸਾਡੀ ਵੱਡੀ ਗਿਣਤੀ ਦੇ ਵਿੱਚ ਉਹ ਵੀਰ ਭੈਣਾਂ ਵੀ ਹੁੰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜਾਂ ਸਿੱਖੀ ਬਾਰੇ ਬਹੁਤਾ ਨਹੀਂ ਜਾਣਦੇ। ਪਰ ਜਿਵੇਂ ਇੱਕ ਵੀਰ ਨੇ ਲਿਖਿਆ ਸੀ ਕਿ ਸਾਡੀਆਂ ਬਹੁਤ ਸਾਰੀਆਂ ਸਾਂਝਾਂ ਨੇ, ਸਿੱਖ ਮਜ਼ਹਬ ਸਪਿਰਿਚੁਅਲੀ ਤੇ ਪੈਰਲਲ ਰਨ ਕਰਦਾ ਹੈ ਇਸਲਾਮ ਦੇ ਨਾਲ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੈ। ਉਹ ਤੌਹੀਦ ਹੋਏ ਔਰ ਉਹ ਜਮਾਤ ਦਾ ਕਨਸੈਪਟ ਹੋਏ, ਉਹ ਜ਼ੁਲਮ ਦੇ ਖਿਲਾਫ ਖਲੋਣ ਦੀ ਗੱਲ ਹੋਏ, ਔਰ ਜਿਵੇਂ ਅਸੀਂ ਮੀਰੀ ਪੀਰੀ ਦੀ ਗੱਲ ਕਰਦੇ ਹਾਂ ਟੁਗੈਦਰਨੈਸ ਹੋਏ। ਟਕਰਾਅ ਜ਼ਰੂਰ 18ਵੀਂ ਸਦੀ 'ਚ ਵੀ ਔਰ ਉਸ ਕਿਸਮ ਦੀ ਜਿਹੜੀ ਇੰਪਲੀਮੈਂਟੇਸ਼ਨ ਜਿਹੜੇ ਪੋਲੀਟੀਕਲ ਇਸਲਾਮ ਦੇ ਨਾਂ ਥੱਲੇ ਜਿਨ੍ਹਾਂ ਨੇ ਦੂਸਰਿਆਂ ਦੇ ਹੱਕਾਂ ਦੇ ਉੱਤੇ ਆਪਣਾ
ਮਜ਼ਹਬ ਥੋਪਣਾ ਚਾਹਿਆ ਜਾਂ ਜ਼ੁਲਮ ਕੀਤਾ, ਆਮ ਲੋਕਾਂ ਨੂੰ ਐਕਸਪਲੋਇਟ ਕੀਤਾ, ਜਾਂ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਲੁਟੇਰੇ ਜਿਨ੍ਹਾਂ ਬਾਰੇ ਬਾਬਾ ਬੁੱਲੇ ਸ਼ਾਹ ਦਾ ਹੀ ਕਹਿਣਾ ਹੈ ਕਿ ਖਾਦਾ ਪੀਤਾ ਲਾਹੇਦਾ ਰਹਿੰਦਾ ਅਹਿਮਦ ਸ਼ਾਹਿਦ, ਉਹਨਾਂ ਦੇ ਨਾਲ ਜ਼ਰੂਰ ਸਿੱਖਾਂ ਨੇ ਟੱਕਰ ਲਈ, ਪਰ ਇਹ ਇਸਲਾਮ ਦੇ ਖਿਲਾਫ ਨਹੀਂ ਸੀ, ਇਹ ਵੇਲੇ ਦੇ ਹਾਕਮਾਂ ਦੇ ਖਿਲਾਫ ਸੀ। ਔਰ ਉਸ ਪੀਰੀਅਡ 'ਚ ਵੀ ਜਿਹੜੇ ਗੋਡ ਫੀਅਰਿੰਗ ਮੁਸਲਮਾਨ ਸਨ ਉਹ ਵੀ ਸ਼ਿਕਾਰ ਹੋਏ ਉਹਨਾਂ ਦੇ ਜ਼ੁਲਮਾਂ ਦਾ। ਸੋ ਇਸ ਅੱਜ ਦੇ ਵਿਚਾਰ ਦੇ ਵਿੱਚ ਅਸੀਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਆਸਾ ਰਾਗ ਦਾ ਸ਼ਬਦ ਹੈ, ਜਿਸ ਦਾ ਮੈਸੇਜ ਅਲਟੀਮੇਟਲੀ ਇਹੀ ਹੈ ਕਿ ਜਦੋਂ ਅਸੀਂ ਰੱਬ ਦੀ ਸ਼ੈਲਟਰ ਵਿੱਚ ਚਲੇ ਜਾਂਦੇ ਹਾਂ, ਰੱਬ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ, ਤੇ ਫਿਰ ਸਾਡੇ ਅੰਦਰੋਂ ਡਾਊਟ ਖਤਮ ਹੋ ਜਾਂਦਾ ਹੈ, ਸ਼ੱਕ ਸ਼ੁਬਾ ਖਤਮ ਹੋ ਜਾਂਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਲਸਟ ਹੈ, ਐਂਗਰ ਹੈ, ਗਰੀਡ ਹੈ, ਅਟੈਚਮੈਂਟ ਹੈ, ਅਨਾਹ ਹੈ, ਈਗੋ ਹੈ, ਹਸਦ ਹੈ, ਜੈਲਸੀ, ਇਹ ਸਾਰੀਆਂ ਖਤਮ ਹੁੰਦੀਆਂ। ਔਰ ਅਲਟੀਮੇਟਲੀ ਜਦੋਂ ਅਸੀਂ ਰੱਬ ਦੀ ਕੁਰਬਤ ਹਾਸਲ ਕਰਦੇ ਹਾਂ ਇਸ ਇਬਾਦਤ ਦੇ ਨਾਲ ਵੀ ਔਰ ਆਪਣੇ ਐਕਸ਼ਨਸ ਦੇ ਨਾਲ ਵੀ, ਤੇ ਫਿਰ ਜ਼ਿੰਦਗੀ ਦਾ ਮਕਸਦ ਜਿਹੜਾ ਹੈ ਸਾਡਾ ਇਨਸਾਨ ਹੋਣ ਦਾ ਇਹ ਪੂਰਾ ਹੁੰਦਾ ਹੈ। ਅਦਰਵਾਈਜ਼ ਸਾਡੀ ਜ਼ਿੰਦਗੀ ਉਵੇਂ ਹੀ ਹੈ ਜਿਵੇਂ ਬਾਕੀ ਜਾਨਵਰ ਜਿਹੜੇ ਨੇ ਉਹ ਜੀ ਰਹੇ ਨੇ, ਕਿਉਂਕਿ ਇਨਸਾਨ ਨੂੰ ਰੱਬ ਨੇ ਠੀਕ ਤੇ ਗਲਤ 'ਚ ਫੈਸਲਾ ਕਰਨ ਦੀ ਅਕਲ ਦਿੱਤੀ ਹੈ, ਉਹਨੂੰ ਬੁੱਧੀ ਦਿੱਤੀ ਹੈ। ਸੋ ਗੁਰੂ ਸਾਹਿਬ ਫਰਮਾਉਂਦੇ ਨੇ, ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨੁਗ੍ਰਹਿ ਭਇਓਰੀ, ਮਹਾ ਮੋਹਣੀ ਤੁਧ ਨਾ ਵਿਆਪੇ, ਤੇਰਾ ਆਲਸ ਕਹਾਂ ਗਿਓਰੀ। ਰਹਾਓ ਇੱਕ ਯੂਨੀਕ ਤਰੀਕੇ ਦੇ ਨਾਲ ਜਿਵੇਂ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਹੈ, ਔਰ ਇਹ ਹੈ ਕਿ ਉਸ ਰੱਬ ਨੂੰ ਐਡਰੈਸ ਕਰਕੇ ਹੈ ਪਹਿਲਾਂ ਆਪਣੇ ਮਨ ਨੂੰ, ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨਿਗ੍ਰੋ ਭਇਓਰੀ, ਕਿ ਇਹ ਮੇਰੀ ਰੂਹ ਤੂੰ ਉਸ ਮੋਹ ਦੇ ਗੰਧ ਚੋਂ ਨਿਕਲ ਗਈ, ਉਸ ਨੀਂਦ ਚੋਂ ਨਿਕਲ ਗਈ, ਕਿਹਦੀ ਕਿਰਪਾ ਤੇਰੇ ਤੇ ਹੋਈ। ਜ਼ਾਹਰ ਹੈ ਰੱਬ ਦੀ ਕਿਰਪਾ ਨੇ ਜਦੋਂ ਕਿਸੇ ਨੂੰ ਜਗਾ ਦਿੱਤਾ, ਉਸ ਮੋਹ ਦੀ ਨੀਂਦ ਚੋਂ ਦੁਨਿਆਵੀ ਪ੍ਰੀਤ ਦੁਨੀਆਦਾਰੀ 'ਚ ਫਸੀ ਸੁਰਤ ਤੋਂ ਆਜ਼ਾਦ ਹੋ ਕੇ ਰੱਬ ਵੱਲ ਜਿਹੜੀ ਸੁਰਤ ਲੱਗੀ, ਮਹਾ ਮੋਹਣੀ ਤੁਧ ਨਾ ਵਿਆਪੇ। ਇਸ ਸਵਾਲੀਆ ਨਿਸ਼ਾਨ 'ਚ ਪੁੱਛਿਆ ਵੀ ਐਸੀ ਕਿਹੜੀ ਰੱਬ ਦੀ ਕਿਰਪਾ ਹੋਈ ਕਿ ਤੂੰ ਮੋਹ ਦੀ ਨੀਂਦ ਚੋਂ ਨਿਕਲ ਗਈ ਹੈ। ਹੁਣ ਉਹ ਮਾਇਆ ਜਿਹਨੂੰ ਨਾ ਮੋਹਣੀ ਅਸੀਂ ਉਹਨੂੰ ਹੀ ਕਹਿੰਦੇ ਆ, ਜਿਹੜੀ ਕਿ ਦਿਲ ਨੂੰ ਖਿੱਚ ਲੈ, ਕਸ਼ਿਸ਼ ਪਾਏ, ਧੂ ਪਾਏ, ਤਾਂ ਮਹਾ ਮੋਹਣੀ ਜ਼ਾਹਰ ਹੈ ਮਾਇਆ ਹੀ ਹੈ ਕਿ ਮਹਾ ਮੋਹਣੀ ਤੁਧ ਨਾ ਵਿਆਪੇ। ਐਸੀ ਤੇਰੇ ਤੇ ਕਿਹੜੀ ਕਿਰਪਾ ਹੋਈ ਹੈ ਕਿ ਹੁਣ ਇਹ ਮੋਹਣੀ ਤੈਨੂੰ ਨਹੀਂ ਵਾਪਰਦੀ ਜਾਂ ਤੈਨੂੰ ਧੂ ਨਹੀਂ ਪਾਉਂਦੀ, ਤੇਰਾ ਆਲਸ ਕਹਾਂ ਗਿਓਰੀ, ਤੇਰਾ ਜਿਹੜਾ ਮਾਇਆ ਦੇ ਵਿੱਚ ਫਸੇ ਹੋਇਆ, ਨੀਂਦ 'ਚ ਫਸਿਆ ਆਲਸ ਸੀ, ਉਹ ਕਿੱਥੇ ਗਿਆ। ਕਾਮ ਕ੍ਰੋਧ ਅਹੰਕਾਰ ਗਾਖਰੋ, ਸੰਜਮ ਕੌਣ ਛੁਟਿਓਰੀ, ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ, ਸਗਲੋ ਭਵਨ ਲੁਟਿਓਰੀ। ਹੁਣ ਇਹ ਸਵਾਲੀਆ ਅੰਦਾਜ਼ ਦੇ ਵਿੱਚ ਹੈ ਕਿ ਐਸਾ ਕੀ ਹੋਇਆ ਕਿ ਜਿੱਥੇ ਤੇਰੇ ਅੰਦਰੋਂ ਇੰਨਾ ਔਖਾ ਜਿਹੜਾ ਕਾਮ ਕ੍ਰੋਧ ਹੰਕਾਰ ਹੈ ਉਹ ਖਤਮ ਹੋ ਗਿਆ, ਔਰ ਤੇਰੇ ਅੰਦਰੋਂ ਜਿਹੜਾ ਇਹ ਸਾਰੇ ਜਿਹੜੀਆਂ ਵਕਾਰਾਂ ਦਾ ਹੈ ਉਹ ਪ੍ਰਭਾਵ ਖਤਮ ਹੋਇਆ, ਔਰ ਇਹ ਉਹ ਮੋਹਣੀ ਮਾਇਆ ਜਿਹਦੇ ਤ੍ਰਿਗੁਣ ਰਜੋ ਤਮੋ ਸਤੋ ਕਹਿ ਜਾਂਦੇ ਨੇ, ਜਿਹੜੇ ਦੁਨੀਆਦਾਰੀ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਈਵਨ ਜਿਹੜੇ ਦੇਵਤੇ ਨੇ, ਸੁਰ ਨਰ ਦੇਵ ਅਸੁਰ, ਇਹ ਸਾਰੇ ਜਿਹਦੇ 'ਚ ਫਸੇ ਹੋਏ ਨੇ ਮਾਇਆ 'ਚ। ਸੋ ਦੇਵਤੇ ਔਰ ਇਹਦੇ 'ਚ ਉਹ ਵੀ ਇਸ ਦੁਨੀਆਦਾਰੀ ਦੇ ਪ੍ਰਭਾਵ ਤੋਂ ਮੁਕਤ ਨਹੀਂ ਨੇ। ਸਗਲੋ ਭਵਨ ਲੁੱਟਿਓਰੀ, ਕਿ ਇਸ ਮਾਇਆ ਨੇ ਤਾਂ ਕੁੱਲ ਦੁਨੀਆ ਨੂੰ ਲੁੱਟਿਆ ਹੋਇਆ। ਹਰ ਕੋਈ ਕਿਸੇ ਨਾ ਕਿਸੇ ਲੈਵਲ ਤੇ ਅਨਾਹ ਦਾ ਸ਼ਿਕਾਰ ਹੈ, ਲਸਟ ਦੇ ਵਿੱਚ ਫਸਿਆ ਹੋਇਆ ਹੈ, ਐਂਗਰ ਦੇ ਵਿੱਚ ਹੈ, ਗਰੀਡ 'ਚ ਹੈ, ਕਿ ਸਗਲ ਭਵਨ ਲੁੱਟਿਓਰੀ, ਸਗਲੋ ਭਵਨ ਲੁੱਟਿਓਰੀ। ਔਰ ਇਹ ਤੁਕ ਮੈਂ ਆਲਰੇਡੀ ਵੀ ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਓ ਬੂਟ ਰਹਿ ਹੋ ਰਹੀ, ਕਿ ਇਹ ਜਿਹੜੀ ਮਾਇਆ ਦੀ ਅੱਗ ਜੰਗਲ ਦੀ ਅੱਗ ਵਾਂਗ ਹੈ ਜਿਹਨੇ ਆਲਮੋਸਟ ਸਾਰੀ ਵੈਜੀਟੇਸ਼ਨ ਨੂੰ ਡਿਸਟਰੋਏ ਕਰ ਦਿੱਤਾ ਹੈ। ਕੋਈ ਹਰਿਓ ਬੂਟ ਰਹਿ ਹੋ ਰਹੀ, ਕੋਈ ਬਚਿਆ ਹੋਇਆ ਇਸ ਮਾਇਆ ਦੀ ਮਾਰ ਤੋਂ, ਨਹੀਂ ਤਾਂ ਸਾਰੇ ਜਿਹੜੇ ਨੇ ਇਸ ਦੇ ਵਿੱਚ ਸੜੇ ਹੋਏ ਨੇ। ਐਸੋ ਸਮਰੱਥ ਵਰਣ ਨਾ ਸਾਕੋ, ਤਾਂ ਕਿ ਉਪਮਾ ਜਾਤ ਨਾ ਕਹਿਓਰੀ, ਕਿ ਐਸਾ ਰੱਬ ਉਹ ਸਮਰੱਥ, ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਨੂੰ, ਜਿਸ ਦੀ ਉਪਮਾ, ਜਿਸ ਦੀ ਸਿਫਤ, ਜਿਸ ਦੀ ਤਾਰੀਫ ਵੀ ਨਹੀਂ ਕੀਤੀ ਜਾ ਸਕਦੀ, ਜਿਹਨੇ ਇਹ ਸਾਰੇ ਤੋਂ ਮੈਨੂੰ ਛਡਾਇਆ।
काजर कोट में भई नाकारी, निर्मल बरन बन्यो री, महामंत्र गुरु हृदय बस्यो, अचरज नाम सुनियो री। ਉਹਨਾਂ ਦਾ ਜਵਾਬ ਇਹ ਹੈ ਕਿ ਭਾਈ ਇਹ ਦੁਨੀਆ ਇੱਕ ਕਾਲਖ ਦੀ ਕੋਠੜੀ ਸੀ ਤੇ ਉਹਦੇ 'ਚ ਜੇ ਮੇਰੇ ਤੇ ਇਹ ਕਾਲਖ ਮਾਇਆ ਦੀ ਨਹੀਂ ਲੱਗੀ, ਮੈਂ ਨਿਰਮਲ ਹੈ, ਮੈਂ ਗੋਰੀ ਹੈ, ਮੈਂ ਕਿਸੇ ਵੀ ਕਾਲਖ ਤੋਂ ਦੂਰ ਹੈ ਤੇ ਮੇਰਾ ਅੱਜ ਜੇ ਸਫੇਦ ਰੰਗ ਬਣਿਆ, ਮੈਂ ਇਸ ਕਾਲਖ ਤੋਂ ਬਚੀ ਹੋਈ ਹਾਂ, ਤਾਂ ਉਹਦਾ ਕਾਰਨ ਮਹਾਮੰਤਰ ਗੁਰ ਹਿਰਦੈ ਵਸਿਓ, ਅਚਰਜ ਨਾਮ ਸੁਣਿਓ ਰੀ, ਕਿ ਮੈਂ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਦਿਲ ਦੇ ਵਿੱਚ ਵਸਾਇਆ ਔਰ ਉਸ ਦੇ ਨਾਮ ਦੇ ਨਾਲ ਜਿਹੜਾ ਅਚਰਜ ਹੈ, ਵਿਸਮਾਦ ਹੈ। ਸਾਡੇ ਇੱਕ ਵਿਊਅਰ ਨੇ ਪੁੱਛਿਆ ਸੀ ਕਿ ਵਾਹਿਗੁਰੂ ਦਾ ਕੀ ਮਤਲਬ ਹੈ। ਵਾਹਿਗੁਰੂ ਦਾ ਮਤਲਬ ਹੈ ਵੰਡਰਫੁਲ ਲਾਰਡ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਦੇਖਦੇ ਹੋ ਤੁਹਾਡੇ ਮੂੰਹੋਂ ਨਿਕਲਦਾ ਹੈ ਵਾਹ ਵਾਹ। ਸੋ ਇਹ ਕੋਈ ਗੁਰੂ ਸਾਹਿਬਾਨ ਪ੍ਰਤੀ ਨਹੀਂ ਹੈ ਕਿ ਅਸੀਂ 10 ਗੁਰੂ, ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਤੇ ਉਹ ਉਹੀ ਹੈ ਜੋ ਵੰਡਰਫੁਲ ਲਾਰਡ ਹੈ, ਜਿਹਦੇ ਲਈ ਕ੍ਰਿਸਚੀਅਨਿਟੀ 'ਚ ਗੋਡ ਲਫ਼ਜ਼ ਹੈ ਔਰ ਇਸਲਾਮ ਦੇ ਵਿੱਚ ਅੱਲਾਹ ਲਫ਼ਜ਼ ਹੈ। ਸੋ ਇਹ ਉਸ ਵਿਸਮਾਦ ਦਾ, ਉਸ ਜਿਹੜੀ ਵੰਡਰਨੈਸ ਹੈ, ਵੰਡਰਫੁਲਨੈਸ ਹੈ ਕਿ ਵਾਹ ਵਾਹ। ਸੋ ਇਹ ਗੁਰੂ, ਵਾਹਿਗੁਰੂ, ਵਾਹਿਗੁਰੂ ਇਹ ਰੱਬ ਦੇ ਲਈ ਨੇ, ਜਿਹੜਾ ਵੰਡਰਫੁਲ ਹੈ। ਕਰ ਕਿਰਪਾ ਪ੍ਰਭ ਨਦਰ ਅਵੋਲਨ ਅਵਲੋਕਨ, ਆਪਣੇ ਚਰਨ ਲਗਾਈ, ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਇਹ ਕਰ ਕਿਰਪਾ, ਔਰ ਇਹਦਾ ਕਿਉਂਕਿ ਪਹਿਲੇ ਸਵਾਲ ਨੇ ਕਿ ਕਿਹਨੇ ਇਸ ਸਾਰੇ ਤੋਂ ਛੁਡਾਇਆ, ਕੱਜਲ ਕੋਠੜੀ 'ਚ ਜਿੱਥੇ ਕਾਲਖ ਹੈ ਕਿਵੇਂ ਆਪਣਾ ਜਿਹੜੀ ਹੈ ਉਹ ਪਿਓਰਿਟੀ ਕਾਇਮ ਰੱਖੀ, ਆਪਣੇ ਉਸ 'ਚ ਲਿਬੜੇ ਨਹੀਂ, ਕਾਮ ਕ੍ਰੋਧ ਤੋਂ ਕਿਵੇਂ ਬਚੇ, ਸਾਰੀ ਅੱਗ ਨੇ ਜੰਗਲ ਦੀ ਅੱਗ ਵਾਂਗ ਵਕਾਰਾਂ ਨੇ ਸਾੜਿਆ, ਕਿਵੇਂ ਹਰਿਆ ਬੂਟਾ ਰਹਿ ਗਿਆ। ਤੇ ਉਹਦਾ ਜਵਾਬ ਇਹੀ ਹੈ, ਮਹਾਮੰਤਰ ਗੁਰੂ ਹਿਰਦੈ ਵਸਿਓ, ਅਚਰਜ ਨਾਮ ਸੁਨਿਓ ਰੀ, ਕਰ ਕਿਰਪਾ ਪ੍ਰਭ ਨਦਰ ਅਵਲੋਕਨ। ਵਾਹਿਗੁਰੂ ਨੇ ਰਹਿਮਤ ਕਰਕੇ ਆਪਣੀ ਨਜ਼ਰ ਮੇਰੇ ਤੇ ਪਾਈ, ਆਪਣੇ ਚਰਨ ਲਗਾਈ, ਆਪਣੀ ਯਾਦ ਵਿੱਚ ਰੱਬ ਨੇ ਮੈਨੂੰ ਜੋੜ ਲਿਆ। ਪ੍ਰੇਮ ਭਗਤ ਨਾਨਕ ਸੁਖ ਪਾਇਆ। ਪੰਜਵੇਂ ਨਾਨਕ ਕਹਿੰਦੇ ਨੇ ਕਿ ਰੱਬ ਦੇ ਨਾਲ ਮੁਹੱਬਤ, ਰੱਬ ਦੇ ਨਾਲ ਪਿਆਰ, ਉਸਨੇ ਹੀ ਮੈਨੂੰ ਉਹ ਸੁਖ ਦਿੱਤਾ। ਸਾਧੂ ਸੰਗ ਸਮਾਈ, ਕਿ ਉਹ ਉਸ ਸਾਧੂ ਸੰਗ ਦੇ ਨਾਲ ਭਲੇ ਲੋਕਾਂ ਦਾ ਸਾਥ ਤੇ ਰੱਬ ਦੀ ਰਹਿਮਤ, ਇਸ ਨੇ ਮੈਨੂੰ ਇਸ ਮਾਇਆ ਦੀ ਮਾਰ ਤੋਂ ਬਚਾ ਲਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।